ਅੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ। ਦਰਸ਼ਕੋ, ਅਸੀਂ ਪ੍ਰੋਗਰਾਮ ਸੰਵਾਦ ਦੇ ਵਿੱਚ ਜਿਹੜੇ ਭਖਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ ਤੇ ਅੱਜ ਜਿਸ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਆ ਉਹ ਆ 13 ਅਪ੍ਰੈਲ 1919 ਦਾ ਜਲਿਆਂਵਾਲੇ ਬਾਗ ਦਾ ਖੂਨੀ ਸਾਕਾ, ਜਿਸ ਨੂੰ ਲੈ ਕੇ ਭਾਰਤ ਦੀ ਸੰਸਦ ਤੱਕ ਬਹੁਤ ਜਿਹੜਾ ਹੰਗਾਮਾ ਹੋਇਆ ਤੇ ਬੜੀਆਂ ਉੱਤੇ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ। ਤੇ ਪਰ ਕਿਤੇ ਨਾ ਕਿਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਆਪਣੇ ਜਿਹੜੇ ਆ ਇੱਕ ਦੂਸਰੇ ਦੇ ਕੱਪੜੇ ਵੀ ਉਤਾਰਿਆ। ਜਿਹੜਾ ਸੱਚ ਸੀ ਉਹ ਜਿਹੜੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਲਿਆ ਕੇ ਹੀ ਰੱਖਿਆ, ਜਿਹਦੇ ਤੋਂ ਕਿ ਲੋਕ ਜ਼ਿਆਦਾਤਰ ਵਾਕਫ ਨਹੀਂ ਸੀ। ਹੁਣ ਗੱਲ ਇਹ ਆ, ਇਹਦੇ ਵਿੱਚ ਇੱਕ ਬੰਨੇ ਸਿਆਸੀ ਲੋਕ ਨੇ, ਇੱਕ ਬੰਨੇ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਆ ਤੇ ਉਸ ਵੇਲੇ ਦੇ ਸਰਕਾਰ ਦੇ ਪਿੱਠੂ ਵੀ ਸ਼ਾਮਲ ਨੇ ਤੇ ਵਿਚਾਰੀ ਆਮ ਪਬਲਿਕ ਵੀ ਸ਼ਾਮਲ ਹੈ। ਹੁਣ 13 ਅਪ੍ਰੈਲ 1919 ਜਿਸ ਦਿਨ ਜਲਿਆਂਵਾਲੇ ਬਾਗ ਜਿਹੜਾ ਉਸ ਵੇਲੇ ਉਹਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਉਹ ਇਕੱਠੇ ਹੋਏ ਸੀ ਕਿ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਜਿਹੜਾ ਉਹ ਕਿਸ ਤਰ੍ਹਾਂ ਕਰਵਾਉਣਾ। ਉਹਦੇ ਲਈ ਇਕੱਠੇ ਹੋਏ ਤਾਂ ਉਹ ਇਕੱਠੇ ਹੋਏ ਲੋਕਾਂ 'ਤੇ ਜਨਰਲ ਡਾਇਰ ਨੇ ਅੰਨ੍ਹੇਵਾਹ ਜਿਹੜੀ ਸੀ ਉਹ ਗੋਲੀ ਚਲਵਾ ਦਿੱਤੀ ਤੇ ਜਿਹਦੇ ਵਿੱਚ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਮੁਤਾਬਕ 379 ਦਾ ਅੰਕੜਾ ਆ ਰਿਹਾ ਕਿ 379 ਲੋਕ ਮਾਰੇ ਗਏ। ਪਰ ਜਿਹੜੀ ਕਾਂਗਰਸ ਪਾਰਟੀ ਉਸ ਵੇਲੇ ਆਜ਼ਾਦੀ ਦੀ ਜਿਹਦੀ ਲੜਾਈ ਜਿਹੜੀ ਕਾਂਗਰਸ ਪਾਰਟੀ ਦੀ ਅਗਵਾਈ 'ਚ ਲੜੀ ਜਾਂਦੀ ਸੀ ਉਹਦੇ ਮੁਤਾਬਕ 1000 ਆ ਤੇ ਤਕਰੀਬਨ 230 ਲਾਸ਼ਾਂ ਉਹ ਨੇ ਜਿਹੜੀਆਂ ਉੱਥੇ ਅੰਦਰ ਜਿਹੜਾ ਖੂਹ ਸੀ, ਜਦੋਂ ਲੋਕਾਂ ਨੇ ਗੋਲੀ ਚੱਲਦੀ ਦੇਖੀ ਤੇ ਖੂਹ 'ਚ ਛਾਲਾਂ ਮਾਰ ਦਿੱਤੀਆਂ ਤੇ 230 ਲਾਸ਼ਾਂ ਉਸ ਖੂਹ ਦੇ ਵਿੱਚੋਂ ਵੀ ਕੱਢੀਆਂ ਗਈਆਂ। ਇਹ ਸਾਰਾ ਸਭ ਕੁਝ ਜਿਹੜਾ ਸੀ ਉਹ ਜਦੋਂ ਵਾਪਰ ਗਿਆ, ਵਾਪਰਨ ਤੋਂ ਬਾਅਦ ਉੱਥੇ ਊਧਮ ਸਿੰਘ ਜਿਹੜੇ ਕਿ ਸੁਨਾਮ ਦੇ ਰਹਿਣ ਵਾਲੇ ਸੀ ਲੇਕਿਨ ਬਚਪਨ 'ਚ ਯਤੀਮ ਹੋ ਗਏ ਤੇ ਯਤੀਮਖਾਨੇ ਅੰਮ੍ਰਿਤਸਰ ਰਹਿੰਦੇ ਸੀ, ਉਹਨਾਂ ਦੀ ਉੱਥੇ ਪਾਣੀ ਪਿਲਾਉਣ ਦੀ ਡਿਊਟੀ ਲੱਗੀ ਜ਼ਖਮੀਆਂ ਨੂੰ। ਤਾਂ ਉਹਨਾਂ ਨੇ ਜੋ ਉੱਥੋਂ ਦਾ ਵਾਕਿਆ ਦੇਖਿਆ ਉਹਦੇ ਬਾਅਦ ਉਹਨਾਂ ਨੇ 22 ਸਾਲ ਇੰਤਜ਼ਾਰ ਕੀਤਾ ਤੇ 22 ਸਾਲ ਦੇ ਬਾਅਦ ਜਾ ਕੇ ਉਹਨਾਂ ਨੇ ਲੰਡਨ ਦੇ ਵਿੱਚ ਜਨਰਲ ਡਾਇਰ ਤੋਂ ਇਸ ਘਿਨਾਉਣਾ ਜਿਹੜਾ ਉਹਨਾਂ ਕਾਰਨਾਮਾ ਸੀ ਉਹਦਾ ਬਦਲਾ ਲਿਆ ਤੇ ਫਾਂਸੀ ਦਾ ਰੱਸਾ ਚੁੰਮਿਆ। ਪਰ ਬਦਕਿਸਮਤੀ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉਹਨਾਂ ਦੇ ਫਾਂਸੀ ਚੜ੍ਹਨ ਤੋਂ ਬਾਅਦ 1992 ਤੱਕ ਨਾ ਤਾਂ ਕੇਂਦਰ ਸਰਕਾਰ ਨੇ, ਨਾ ਬਾਕੀ ਸੂਬਾ ਸਰਕਾਰਾਂ ਨੇ, ਨਾ ਪੰਜਾਬ ਸਰਕਾਰਾਂ ਨੇ, ਨਾ ਉਹਨਾਂ ਦਾ ਜਨਮ ਦਿਹਾੜਾ ਤੇ ਨਾ ਹੀ ਉਹਨਾਂ ਦਾ ਸ਼ਹੀਦੀ ਦਿਨ ਜਿਹੜਾ ਸੀ ਉਹ ਮਨਾਉਣ ਦੀ ਕਦੀ ਜਿਹੜੀ ਉਹ ਜੁਰਤ ਦਿਖਾਈ ਹੈ। ਜਿਸ ਇਨਸਾਨ ਨੇ 22 ਸਾਲ ਦਾ ਵਕਫਾ ਜਿਹੜਾ ਸੀ ਉਹ ਉਸ ਦੀ ਭਾਲ 'ਚ ਲਾ ਦਿੱਤਾ ਕਿ ਕਿਹੜਾ ਸਹੀ ਸਮਾਂ ਆਉਂਦਾ ਤੇ ਮੈਂ ਉਹਦੇ ਤੋਂ ਉਹਦਾ ਜਿਹੜਾ ਬਦਲਾ ਲੈ ਲਵਾਂ, ਤੇ ਲੇਕਿਨ ਉਹਦੇ ਵਿਚਾਰੇ ਦੇ ਸ਼ਹੀਦੀ ਦਿਹਾੜਾ ਤੇ ਜਨਮ ਦਿਹਾੜਾ ਮਨਾਉਣਾ ਵੀ ਮੁਨਾਸਬ ਨਹੀਂ ਸਮਝਿਆ। 1992 'ਚ ਪਹਿਲੀ ਵਾਰ ਪੰਜਾਬ ਸਰਕਾਰ ਨੇ ਸੁਨਾਮ ਦੀ ਧਰਤੀ 'ਤੇ ਉਹਦਾ ਜਿਹੜਾ ਸੀ ਉਹ ਜਨਮ ਦਿਹਾੜਾ ਤੇ ਸ਼ਹੀਦੀ ਦਿਹਾੜਾ ਸਰਕਾਰੀ ਤੌਰ 'ਤੇ ਜਿਹੜਾ ਉਹ ਮਨਾਉਣ ਦਾ ਐਲਾਨ ਕੀਤਾ, ਜਿਹੜਾ ਕਿ ਅੱਜ ਤੱਕ ਨਿਰੰਤਰ ਮਨਾਇਆ ਜਾਂਦਾ। ਲੇਕਿਨ ਬਣਾਇਆ ਉੱਥੇ ਵੀ ਉਹਦੀ ਯਾਦ 'ਚ ਕੁਛ ਨਹੀਂ ਹੈ। ਸਿਰਫ ਹਰ ਵਾਰ ਸਾਲ 'ਚ 2 ਵਾਰੀ, ਇੱਕ ਵਾਰ ਜਨਮ ਦਿਹਾੜਾ ਤੇ ਇੱਕ ਵਾਰੀ ਉਹਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾ ਲਿਆ ਜਾਂਦਾ। ਲੇਕਿਨ ਸਿਰਫ ਤੇ ਸਿਰਫ ਉੱਥੇ ਐਲਾਨ ਜਿਹੜੇ ਆ ਉਹੀ ਹੋ ਰਹੇ ਨੇ ਪਿਛਲੇ ਤਕਰੀਬਨ 27 ਸਾਲਾਂ ਤੋਂ। ਐਲਾਨਾਂ ਤੋਂ ਇਲਾਵਾ ਉੱਥੇ ਕੁਛ ਨਹੀਂ ਬਣਿਆ। ਹੁਣ ਨਾ ਭਾਰਤ ਦੀ ਸੰਸਦ ਦੇ ਵਿੱਚ, ਨਾ ਕਿਸੇ ਵਿਧਾਨ ਸਭਾ ਦੇ ਵਿੱਚ ਉਹਦਾ ਬੁੱਤ ਲਾਉਣ ਦੀ ਜਿਹੜੀ ਆ ਉਹ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਕਿਸੇ ਨੇ ਹਿੰਮਤ ਨਹੀਂ ਦਿਖਾਈ, ਕਿਸੇ ਨੇ ਦਲੇਰੀ ਨਹੀਂ ਕੀਤੀ ਕਿ ਉਹਦਾ ਬੁੱਤ ਵੀ ਜਿਹੜਾ ਉਹ ਉੱਥੇ ਲਾ ਦਿੱਤਾ ਜਾਵੇ। 1 ਸਾਲ ਪਹਿਲਾਂ ਹਰਿਆਣੇ ਦੀ ਕੰਬੋਜ ਮਹਾਸਭਾ ਨੇ ਭਾਰਤ ਸਰਕਾਰ ਤੋਂ ਪਰਮਿਸ਼ਨ ਲੈ ਕੇ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਜਿਹੜਾ ਉਹ ਬੁੱਤ ਜਿਹੜਾ ਉਹ ਸਥਾਪਿਤ ਕੀਤਾ ਹੈ। ਹੁਣ ਰਹੀ ਗੱਲ ਇਸ ਸਮਾਰਕ ਦੇ ਉੱਪਰ, 1951 ਦੇ ਵਿੱਚ ਜਲਿਆਂਵਾਲਾ ਬਾਗ ਜਿਹੜਾ ਟਰਸਟ ਬਣਿਆ ਇਹ ਹੋਂਦ ਦੇ ਵਿੱਚ ਆਇਆ ਤਾਂ ਪ੍ਰਧਾਨ ਮੰਤਰੀ ਨੂੰ ਇਸ ਟਰਸਟ ਦਾ ਜਿਹੜਾ ਮੈਮੋਰੀਅਲ ਟਰਸਟ ਬਣਿਆ ਇਹਦਾ ਪ੍ਰਧਾਨ ਬਣਾਇਆ ਗਿਆ ਤੇ ਇਹਦੇ ਵਿੱਚ ਇੱਕ ਟਰਸਟੀ ਜਿਹੜਾ ਸੀ ਆਪੋਜੀਸ਼ਨ ਦਾ ਲੀਡਰ ਲੋਕ ਸਭਾ 'ਚ ਤੇ ਇੱਕ ਟਰਸਟੀ ਜਿਹੜਾ ਸੀਗਾ ਉਹ ਕਾਂਗਰਸ ਪ੍ਰਧਾਨ ਨੂੰ ਪਾਇਆ ਗਿਆ ਤੇ ਇੱਕ ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦਾ ਗਵਰਨਰ ਪਾਇਆ ਗਿਆ ਤੇ ਸਮੇਂ-ਸਮੇਂ ਤੇ ਕੋਈ 2-3 ਮੈਂਬਰ ਹੋਰ ਵੀ ਜਿਨ੍ਹਾਂ ਦੇ ਵੇਰਵੇ ਮਿਲਦੇ ਆ ਉਹਨਾਂ ਨੂੰ ਵੀ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ ਜਾਂਦਾ ਰਿਹਾ। ਹੁਣ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਬਿੱਲ ਲਿਆਂਦਾ ਗਿਆ
कि लोक सभा का आपोजिशन का लीडर भी इहदा मैंबर नहीं होएगा तो कांग्रेस का प्रधान जिहड़ा वो भी इहदा मैंबर नहीं होएगा। प्रधानमंत्री जिहड़ा वो इस जिहड़ा ट्रस्ट बनिया होया मैमोरीअल ट्रस्ट है इहदा प्रधान होएगा तो बाकी जिहड़े वो मैंबर जिहड़े वो नोमीनेट किए जाएंगे। अजे वो स्पष्ट नहीं किहड़े किए जाएंगे। सुभाविक आ कि उन्हां दी जिहड़ी पार्टी की केंद्र 'च सरकार आ उहदे किए जाएंगे। हुण वड्डी गल आ कि पंजाबी जिन्हां दियां 96% तो वध भारत नूं आज़ाद कराउण दे विच कुर्बानियां ने, फांसियां दे रस्से चुंबण ते 98% तो वध ज़्यादा पंजाबी ने। पंजाब दे अंदर यह घिनौना कारनामा जिहड़ा ओह ब्रिटिश सरकार वल्लों कीता गया होवे ते 1000 तो उपर पंजाबी विचारा उहदे 'च शहीद हो गया होवे तां उत्थे जिहड़ी यादगार बनी ਉਹਦਾ कंट्रोल भी केंद्र सरकार के अधीन आ गया ना कि पंजाब सरकार नूं दिता। चाहीदा ते सी सूबा सरकार कोले इहदा कंट्रोल हुंदा तां उहदी देखभाल सूबा सरकार करदी पर उहदे फंड जिहड़े सी ओह केंद्र सरकार मुहैया करवाउंदी क्योंकि ये भारत की आज़ादी की लड़ाई के लिए सारा कुछ होया सी ना कि किसी के निजी काज के लिए होया सी। जदों लोक सभा 'च बिल आया तां बिल दे उपर बोलदे होए श्रोमणी अकाली दल की मैंबर पार्लीमेंट ते केंद्र की वजीर हरसिमरत कौर बादल ने शायद उन्हें जो कुछ पार्लीमेंट 'च बोलिया शायद उन्हें पंजाब की विधान सभा 'च जो अकाली दल की क्योंकि पंजाब विधान सभा का भी सैशन उन्हीं दिन ही चल रहा सी शायद उत्थे जो अकाली दल की हालात सी कि वो किसी भी मुद्दे के उपर सरकार नूं टक्कर देण की पोजीशन 'च नहीं सी। खास करके बेअदबी का जिहड़ा गुरु ग्रंथ साहिब जी की बेअदबी सी उहदे 'च CBI वालों जिहड़ी क्लोजर रिपोर्ट पेश की गई सी उहदे करके अकाली दल ते BJP जिहड़ी बैक फुट ते सी ते उन्हां दे बहुत हमले हो रहे सी। हरसिमरत कौर बादल ने कहा कि 1984 का घिनौना कारनामा कांग्रेस ने किया सब दे सामने आ इहदे 'च किसी नूं कोई किंतु परंतु नहीं कि घिनौना कारनामा सी वो कांग्रेस सरकार के कार्यकाल दौरान होया। दूसरी गल उन्होंने कही कि एक कांग्रेस का मौजूदा मुख मंत्री आ ਉਹਦਾ इशारा मध्य प्रदेश के मुख मंत्री कमलनाथ वाल सी कि जिहड़ा 1984 के कतलेआम का दोषी आ वो अज भी इन्हां ने मुख मंत्री के अहुदे ते बिठाया होया। ते तीसरा उन्हां दा अटैक सी कि जिस दिन 13 अप्रैल 1919 नूं जलियांवाला बाग जिहड़ा ਇਹ ਇੱਥੇ ਘਿਨੌਣਾ कारनामा जनरल डायर ਵੱਲੋਂ ਕੀਤਾ ਜਾਂਦਾ है उस दिन उस तो बाद पटियाले दे उस वेले दे राजा महाराजा भुपिंदर सिंह जो कि मौजूदा मुख मंत्री कैप्टन अमरिंदर सिंह का दादा है ਉਹਦੇ ਵੱਲੋਂ एक टैलीग्राम जिहड़ी आ वो जनरल डायर नूं जिहड़ी आ ਉਹ ਕੀਤੀ गई ਤੇ ਉਹਦੇ ਵਿੱਚ ਉਹਨਾਂ ਦਾ ਧੰਨਵਾਦ ਕੀਤਾ ਗਿਆ कि ਇਹ ਤੁਹਾਡਾ ਇਹ ਕੁਝ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਉਹਨਾਂ ਨੇ ਇੱਕ ਫੋਟੋ ਜਿਹੜੀ ਉਹ ਵੀ ਨਸ਼ਰ ਕੀਤੀ ਕਿ ਜਨਰਲ ਡਾਇਰ ਦੇ ਨਾਲ ਮਹਾਰਾਜਾ ਭੁਪਿੰਦਰ ਸਿੰਘ ਦੀ ਇੱਕ ਫੋਟੋ ਆ। ਇਹ ਸਾਰਿਆਂ ਨੂੰ ਪਤਾ ਕਿ ਜਿਹੜੀ ਪਟਿਆਲਾ ਰਿਆਸਤ ਸੀ ਇਹਦਾ ਬਹੁਤ ਤਾਤ ਕਰਕੇ ਇਹ ਅੰਗਰੇਜ਼ਾਂ ਦੇ ਨਾਲ ਇਹਦੀ ਸੰਧੀ ਰਹੀ ਹੈ ਤੇ ਇਸੇ ਕਰਕੇ ਲੰਬਾ ਸਮਾਂ ਜਿਹੜੀ ਇਹ ਰਿਆਸਤ ਸੀ ਹੋਂਦ 'ਚ ਰਹੀ ਤੇ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਹਰ ਮੋੜ ਤੇ ਹਰ ਜਗ੍ਹਾ ਦੇ ਉੱਤੇ ਜਿਹੜਾ ਉਹ ਵਿਰੋਧ ਕੀਤਾ ਤੇ ਅੰਗਰੇਜ਼ਾਂ ਦਾ ਇਹਨਾਂ ਨੇ ਸਾਥ ਦਿੱਤਾ। ਇਹਦੇ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਉੱਥੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਉਹਨਾਂ ਨੇ ਮਜੀਠੀਆ ਪਰਿਵਾਰ ਦੀ ਗੱਲ ਕੀਤੀ ਕਿ ਉਹਨਾਂ ਦਾ ਕੀ ਰੋਲ ਸੀ। ਉੱਥੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਜਸਵੀਰ ਸਿੰਘ ਡਿੰਪਾ ਉਹਨੇ ਗੱਲ ਕੀਤੀ। ਲੇਕਿਨ ਜਦੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਵਾਰੀ ਆਈ ਤਾਂ ਭਗਵੰਤ ਮਾਨ ਨੇ 3 ਕੁ ਬੰਦਿਆਂ ਦੇ ਜਿਹੜੇ ਨਾਮ ਲਏ ਉਹਦੇ ਨਾਲ ਪੂਰੀ ਸਿਆਸਤ ਜਿਹੜੀ ਸੀ ਉਹ ਹਿਲਾ ਕੇ ਰੱਖ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਗੱਲ ਕਿ ਇਹ ਜਿਹੜਾ ਘਿਨੌਣਾ ਕਾਰਨਾਮਾ ਕਰਨ ਵਾਲੇ ਤਾਂ ਕਰ ਗਏ ਲੇਕਿਨ ਉਸ ਤੋਂ ਬਾਅਦ ਜਦੋਂ ਇਹ ਕਾਰਨਾਮਾ ਹੁੰਦਾ ਉਸੇ ਦਿਨ ਸ਼ਾਮ ਨੂੰ ਮਜੀਠੀਆ ਪਰਿਵਾਰ ਦੀ ਗੱਲ ਕੀਤੀ। ਹਰਸਿਮਰਤ ਕੌਰ ਤੇ ਵਿਕਰਮ ਸਿੰਘ ਮਜੀਠੀਆ ਦੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਦੀ ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਨੇ ਉਸੇ ਰਾਤ ਹੀ ਜਨਰਲ ਡਾਇਰ ਨੂੰ ਮਜੀਠੇ ਦੇ ਵਿੱਚ ਰਾਤ ਦਾ ਖਾਣਾ ਜਿਹੜਾ ਉਹ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਜਨਰਲ ਡਾਇਰ ਨੂੰ ਸਰੋਪਾ ਉਹਨਾਂ ਨੇ ਅਰੂੜ ਸਿੰਘ ਕੌਣ ਨੇ ਅੱਜ ਕੱਲ੍ਹ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਉਹਦਾ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਨਹੀਂ ਸੀ ਆਈ ਸੀ। ਉਸ ਵੇਲੇ ਮਹੰਤਾਂ ਕੋਲ ਗੁਰਦੁਆਰਾ ਸਾਹਿਬਾਨ ਦਾ ਕਬਜ਼ਾ ਸੀ।
ਤੇ ਉਸ ਵੇਲੇ ਉਹਨੂੰ ਸਰਬਰਾਹ ਕਿਹਾ ਜਾਂਦਾ ਸੀ। ਤੇ ਉਸ ਵੇਲੇ ਅਰੂੜ ਸਿੰਘ ਜਿਹੜਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਰਬਰਾਹ ਸੀ ਤੇ ਉਹ ਅਕਾਲੀ ਨੇਤਾ ਸਿਮਰਨਜੀਤ ਸਿੰਘ ਮਾਨ ਦਾ ਨਾਨਾ ਜੀ ਸੀ ਤੇ ਉਹਨਾਂ ਤੋਂ ਸਰੋਪਾ ਦਵਾਇਆ। ਉਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਜਦੋਂ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣੇ, ਸਿੱਖ ਕੌਮ ਦੇ ਲੀਡਰ ਦੇ ਰੂਪ 'ਚ ਅੱਗੇ ਆਏ, ਤਾਂ ਉਹਨਾਂ ਨੂੰ ਇਹ ਤੂਮਤਾਂ ਸਹਿਣੀਆਂ ਪਈਆਂ। ਤਾਂ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਲਿਖਤੀ ਤੌਰ 'ਤੇ ਮਾफ़ੀ ਮੰਗੀ ਕਿ ਮੇਰੇ ਵੱਡੇ ਵਡੇਰਿਆਂ ਤੋਂ ਇਹ ਗਲਤੀ ਹੋਈ ਆ, ਮੈਨੂੰ ਇਹਦੇ ਲਈ ਮਾफ़ੀ ਦੇ ਦਿਓ, ਮੈਂ ਅਕਾਲ ਤਖ਼ਤ ਸਾਹਿਬ ਤੋਂ ਮਾफ़ੀ ਮੰਗਦਾ। ਇਹ ਉਹਨਾਂ ਨੇ ਮਾफ़ੀ ਮੰਗੀ। ਪਰ ਬਦਕਿਸਮਤੀ ਜੋ ਕੁਛ ਮਜੀਠੀਆ ਪਰਿਵਾਰ ਨੇ ਕੀਤਾ, ਜੋ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਉਹ ਸਭ ਦੇ ਸਾਹਮਣੇ ਆ। ਹੁਣ ਸਵਾਲ ਦੋਨਾਂ ਹੀ ਧਿਰਾਂ ਦੇ ਉੱਤੇ ਖੜੇ ਨੇ ਕਿ ਮਜੀਠੀਆ ਪਰਿਵਾਰ 'ਤੇ ਇਲਜ਼ਾਮ ਲੱਗਦੇ ਨੇ ਕਿ ਉਹੋ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੇ ਅਰੂੜ ਸਿੰਘ ਤੋਂ ਸਰੋਪਾ ਜਿਹੜਾ ਉਹ ਜਨਰਲ ਡਾਇਰ ਨੂੰ ਦਵਾਇਆ। ਜਦੋਂ ਸ਼੍ਰੋਮਣੀ ਕਮੇਟੀ 1920 'ਚ ਹੋਂਦ 'ਚ ਆਉਂਦੀ ਹੈ, ਸ਼੍ਰੋਮਣੀ ਕਮੇਟੀ ਦਾ ਐਕਟ 1925 'ਚ ਲਾਗੂ ਹੁੰਦਾ। ਐਕਟ ਦੇ ਮੁਤਾਬਕ ਪਹਿਲੀ ਇਲੈਕਸ਼ਨ 1925 'ਚ ਹੁੰਦੀ ਆ, ਪਰ 1920 ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਬਣਾਉਣ ਦਾ ਐਲਾਨ ਹੋ ਗਿਆ ਤੇ ਮੈਂਬਰ ਨੋਮੀਨੇਟ ਕੀਤੇ ਗਏ ਤੇ ਪਹਿਲਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਨੂੰ ਹੀ ਬਣਾਇਆ ਗਿਆ। ਉਸ ਵੇਲੇ ਇਸ ਪਰਿਵਾਰ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਕੋਲੇ 27 ਪਿੰਡ ਮਜੀਠੇ ਦੇ ਵਿੱਚ ਸੀ ਤੇ ਜਨਰਲ ਡਾਇਰ ਨਾਲ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਦੇ ਨਾਲ ਜੋ ਇਹਨਾਂ ਦੀ ਭਾਈਵਾਲੀ ਸੀ, ਉਹਦਾ ਕਰਕੇ ਇਹਨਾਂ ਨੂੰ ਵੱਡੀਆਂ ਜ਼ਗੀਰਾਂ ਜਿਹੜੀਆਂ ਉਹ ਉੱਤਰ ਪ੍ਰਦੇਸ਼ 'ਚ ਗੋਰਖਪੁਰ ਕੋਲੇ ਹਜ਼ਾਰਾਂ ਏਕੜ ਪ੍ਰੋਪਰਟੀ ਜਿਹੜੀ ਆ ਤੇ ਸ਼ੂਗਰ ਮਿੱਲਾਂ ਜਿਹੜੀਆਂ ਉਹ ਇਹਨਾਂ ਨੂੰ ਲਾ ਕੇ ਦਿੱਤੀਆਂ ਗਈਆਂ। ਇਹ ਇਹਨਾਂ ਦੀ ਅੱਜ ਦੀ ਕੁਰਬਾਨੀ ਜਿਹੜੀ ਆ ਉਹ ਗਿਣੀ ਜਾ ਸਕਦੀ ਆ। ਕਿ ਇਹੀ ਕੌਮ ਦੇ ਲੀਡਰ ਰਹਿਣਗੇ ਜਿਨ੍ਹਾਂ ਦੇ ਏਡੇ ਘਿਨਾਉਣੇ ਕਾਰਨਾਮੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਹੁਣ ਗੱਲ ਆ ਜੋ ਕੁਝ ਪਾਰਲੀਮੈਂਟ 'ਚ ਹੋਇਆ, ਬਿੱਲ ਤਾਂ ਪਾਸ ਹੋ ਗਿਆ, ਪਰ ਉਹਦੇ ਵਿੱਚ ਦੋ ਧਿਰਾਂ ਨੇ ਇੱਕ ਦੂਸਰੇ ਦੇ ਕੱਪੜੇ ਉਤਾਰਨ ਤੋਂ ਘੱਟ ਕੁਝ ਵੀ ਨਹੀਂ ਕੀਤਾ। ਸ਼ਾਇਦ ਅੱਜ ਸਾਨੂੰ ਇਹ ਪ੍ਰੋਗਰਾਮ ਨੂੰ ਸ਼ਾਇਦ ਇਸ ਪ੍ਰੋਗਰਾਮ 'ਚ ਇਹ ਲੈ ਕੇ ਮਸਲਾ ਆਉਣ ਦੀ ਜ਼ਰੂਰਤ ਨਾ ਪੈਂਦੀ ਜੇ ਲੋਕ ਸਭਾ 'ਚ ਮੁੱਦਾ ਨਾ ਚੱਕਿਆ ਹੁੰਦਾ। शहीद कर दिया जलियांवाला बाग में। उस दिन रात को डिनर कहाँ किया था? सुंदर सिंह मजीठिया के घर पे। ये मैडम आ गई इनके घर पे। ਤੇ ਬਹੁਤਾਤ ਲੋਕਾਂ ਨੂੰ ਇਹ ਸ਼ਾਇਦ ਨਹੀਂ ਪਤਾ ਕਿ ਪਟਿਆਲਾ ਰਿਆਸਤ ਦੀ ਬੈਕਗਰਾਉਂਡ ਕੀ ਆ, ਇਹਨਾਂ ਕਿਸ ਤਰ੍ਹਾਂ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਆਪਣੇ ਰਾਜ ਭਾਗ ਜਿਹੜੇ ਸੰਭਾਲ ਕੇ ਰੱਖੇ, ਤੇ ਮਜੀਠੀਆ ਪਰਿਵਾਰ ਦੀ ਬੈਕਗਰਾਉਂਡ ਕੀ ਆ, ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਇਹ ਕਿਵੇਂ ਕਰਕੇ ਕਿਵੇਂ ਉਹਨਾਂ ਨੇ ਆਪਣੇ ਰਾਜ ਭਾਗ ਜਿਹੜੇ ਆ ਉਹ ਕਾਇਮ ਰੱਖੇ ਨੇ। ਹੁਣ ਇਹੀ ਮਜੀਠੀਆ ਪਰਿਵਾਰ ਸੀ ਜਿਹਦੇ 'ਚ ਸੁੰਦਰ ਸਿੰਘ ਮਜੀਠੀਆ ਬਾਅਦ ਦੇ ਵਿੱਚ ਪੰਜਾਬ ਅਸੈਂਬਲੀ ਦਾ ਬਟਾਲੇ ਤੋਂ ਮੈਂਬਰ ਚੁਣਿਆ ਜਾਂਦਾ ਤੇ ਉਹਦੇ ਵਿੱਚ ਮਾਲ ਮੰਤਰੀ ਵੀ ਬਣਦਾ ਹੈ। ਹੁਣ ਇੱਕ ਬੰਨੇ ਸ਼ਹੀਦ ਊਧਮ ਸਿੰਘ ਹੈ, ਹਰ ਸਾਲ ਦੇ ਵਿੱਚ 2 ਵਾਰੀ ਉਹਨੂੰ ਨਤਮਸਤਕ ਹੋਇਆ ਜਾਂਦਾ। ਉਹਦਾ ਸ਼ਹੀਦੀ ਦਿਹਾੜਾ ਤੇ ਉਹਦਾ ਜਿਹੜਾ ਜਨਮ ਦਿਹਾੜਾ ਉਹ ਦੋਨੋਂ ਮਨਾਏ ਜਾਂਦੇ ਨੇ, ਪਰ ਵਿਚਾਰੇ ਦਾ ਬੁੱਤ ਕਿਤੇ ਵੀ ਸਥਾਪਿਤ ਕਰਨ ਲਈ, ਕਿਤੇ ਯਾਦਗਾਰ ਬਣਾਉਣ ਦੀ ਕਿਸੇ ਨੇ ਹਿੰਮਤ ਜਿਹੜੀ ਉਹ ਦਿਖਾਈ ਨਹੀਂ ਹੈ। ਨਾ ਉਹਦੇ ਜੱਦੀ ਸ਼ਹਿਰ ਸੁਨਾਮ ਦੇ ਵਿੱਚ, ਨਾ ਕਿਸੇ ਪਾਰਲੀਮੈਂਟ 'ਚ, ਨਾ ਕਿਸੇ ਵਿਧਾਨ ਸਭਾ 'ਚ। ਲੇਕਿਨ ਜਿਹੜੇ ਇਹ ਲੀਡਰ ਨੇ ਜਿਨ੍ਹਾਂ ਨੇ ਕੌਮ ਦੇ ਨਾਮ ਦੇ ਉੱਤੇ ਰੋਟੀਆਂ ਸੇਕੀਆਂ, ਅੱਜ ਫਿਰ 1970 ਤੱਕ 65 ਤੱਕ ਇਹ ਲੋਕ ਜਿਹੜੇ ਆ ਇਹ ਸਿਆਸਤ 'ਤੇ ਕਾਬਜ਼ ਰਹੇ। ਉਸ ਤੋਂ ਬਾਅਦ ਇੱਕ ਸਿਆਸਤ ਤੋਂ ਬਾਹਰ ਹੋ ਗਏ ਤੇ ਮਜੀਠੇ ਦੇ ਅੰਦਰ ਇਹ ਜਿਹੜਾ ਮਜੀਠੀਆ ਪਰਿਵਾਰ ਆ, ਇਹਨਾਂ ਦੇ ਉਹ ਜਿਹੜੇ 27 ਪਿੰਡ ਸੀ ਸਾਰੇ ਦੇ ਸਾਰੇ ਵੇਚ ਚੁੱਕੇ। ਲੇਕਿਨ 2005 ਦੇ ਵਿੱਚ ਫਿਰ ਵਿਕਰਮ ਸਿੰਘ ਮਜੀਠੀਆ ਦੀ, ਸੁੰਦਰ ਸਿੰਘ ਮਜੀਠੀਆ ਦੀ ਚੌਥੀ ਪੀੜ੍ਹੀ ਤੇ ਸਰਜੀਤ ਸਿੰਘ ਮਜੀਠੀਆ ਦੀ ਤੀਜੀ ਪੀੜ੍ਹੀ ਜਿਹੜੀ ਆ ਉੱਥੇ ਆ ਕੇ ਉਤਰਦੀ ਆ। ਸਰਜੀਤ ਸਿੰਘ ਮਜੀਠੀਆ ਸੁੰਦਰ ਸਿੰਘ ਮਜੀਠੀਆ ਦਾ ਪੁੱਤਰ ਹੈ ਤੇ ਵਿਕਰਮ ਮਜੀਠੀਆ ਦਾ ਦਾਦਾ ਹੈ। ਤੇ ਇਹ ਉਹ ਸਰਜੀਤ ਸਿੰਘ ਮਜੀਠੀਆ ਜਿਹੜਾ ਕੇਂਦਰ ਦੇ ਵਿੱਚ ਜਵਾਹਰ ਲਾਲ ਨਹਿਰੂ ਦੀ ਵਜ਼ਾਰਤ ਦੇ ਵਿੱਚ ਡਿਪਟੀ ਡਿਫੈਂਸ ਮਿਨਿਸਟਰ ਵੀ ਬਣਿਆ। 5 ਸਾਲ ਇਹ ਡਿਪਟੀ ਡਿਫੈਂਸ ਮਿਨਿਸਟਰ ਵੀ ਰਿਹਾ ਹੈ। ਹੁਣ ਸਵਾਲ ਇਹ ਆ ਕਿ ਇੱਕ ਬੰਨੇ ਸੁੰਦਰ ਸਿੰਘ ਮਜੀਠੀਆ ਤੇ ਮਹਾਰਾਜਾ ਭੁਪਿੰਦਰ ਸਿੰਘ ਦੋਨਾਂ ਦੀ ਦੋਸਤੀ ਜਿਹੜੀ ਆ ਉਹ ਜਗ ਜ਼ਾਹਰ ਹੈ। ਦੂਸਰੇ ਬੰਨੇ ਸਰਜੀਤ ਸਿੰਘ ਮਜੀਠੀਆ ਤੇ ਮਹਾਰਾਜਾ ਯਾਦਵਿੰਦਰ ਸਿੰਘ ਦੋਨਾਂ ਦੀ ਦੋਸਤੀ ਜਿਹੜੀ ਜਗ ਜ਼ਾਹਰ ਹੈ। ਤੇ ਤੀਸਰੇ ਨੰਬਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਤੇ ਵਿਕਰਮ ਸਿੰਘ ਮਜੀਠੀਏ ਦੇ ਪਿਤਾ ਜੀ ਸਤਿਆਜੀਤ ਸਿੰਘ ਮਜੀਠੀਆ, ਉਹਨਾਂ ਦੀ ਵੀ ਦੋਸਤੀ ਜਿਹੜੀ ਜਗ ਜ਼ਾਹਰ ਆ।
ਜਿਹੜੇ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨਾਂ 'ਚ ਇਲਜ਼ਾਮ ਲਗਾਏ ਸੀ 75-25 ਦੇ ਤੇ ਰਲ ਕੇ ਖੇਡਣ ਦੇ। ਹੁਣ ਇੰਨਾ ਕੁਛ, ਇੰਨੇ ਸਬੂਤ ਮਿਲਣ ਦੇ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜੇ ਅਸੀਂ ਅਜੇ ਵੀ ਸੋਚੀਏ ਕਿ ਇਹ ਪਰਿਵਾਰਾਂ ਦਾ ਇਹ ਸਾਰੇ ਸਭ ਕੁਛ ਤੇ ਇਹ ਜੋ ਘਟਨਾਵਾਂ ਵਾਪਰੀਆਂ ਨੇ, ਜੋ ਕੁਛ ਹੋਇਆ, ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਪਰ ਬਦਕਿਸਮਤੀ ਇਹ ਆ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅੱਜ ਤੱਕ ਸਿੱਖ ਕੌਮ ਦੀ ਅਗਵਾਈ ਇਹੀ ਕਰ ਰਹੇ ਨੇ। ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ, ਅਸੀਂ ਕਹੀਏ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ, ਅਸੀਂ ਕਹਿੰਦੇ ਨਹੀਂ, ਕਾਂਗਰਸ ਦੀ ਸਰਕਾਰ ਨਹੀਂ। ਜਿਹੜਾ 2002 ਤੋਂ 7 ਤੱਕ ਰਹੀ ਸੀ, ਉਸ ਵੇਲੇ ਹਰ ਇੱਕ ਦੀ ਇਹ ਵਰਡਿੰਗ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਡੈਪੂਟੇਸ਼ਨ 'ਤੇ ਆਇਆ ਹੋਇਆ। ਅਤੇ ਲੇਕਿਨ 2017 ਤੋਂ ਜਿਹੜੀ ਸਰਕਾਰ ਚੱਲ ਰਹੀ ਆ, ਉਹ ਇਹ ਕਹਿ ਰਹੇ ਨੇ ਕਿ ਕਾਂਗਰਸ ਦੀ ਸਰਕਾਰ ਨਹੀਂ, ਇਹ ਕੈਪਟਨ ਅਮਰਿੰਦਰ ਸਿੰਘ ਦੀ ਖੁਦ ਦੀ ਜਿਹੜੀ ਉਹ ਸਰਕਾਰ ਹੈ। ਇਹਨਾਂ ਲੋਕਾਂ ਨੇ ਕਿੰਨੀ ਦੇਰ ਤੱਕ ਸਿੱਖ ਕੌਮ ਨੂੰ ਮੂਰਖ ਬਣਾਇਆ, ਕਿੱਥੇ ਕਿੱਥੇ ਗਦਾਰੀਆਂ ਕੀਤੀਆਂ, ਕਿਸ ਤਰ੍ਹਾਂ ਸਿੱਖ ਕੌਮ ਜਿਹੜੀ ਆ ਉਹਨੂੰ ਖੁੱਡੇ ਲੈਣ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ। ਹਰ ਜਗ੍ਹਾ 'ਤੇ, ਹਰ ਮੋੜ ਦੇ ਉੱਤੇ ਕੌਮ ਦੇ ਨਾਲ ਗਦਾਰੀਆਂ ਕੀਤੀਆਂ ਗਈਆਂ। ਲੇਕਿਨ ਉਸ ਦੇ ਬਾਵਜੂਦ ਵੀ ਰਾਜ ਭਾਗ ਜਿਹੜਾ ਉਹ ਇਹਨਾਂ ਪਰਿਵਾਰਾਂ ਕੋਲ ਹੀ ਰਿਹਾ। ਠੀਕ ਹੈ, ਹੁਣ ਸਿਮਰਜੀਤ ਸਿੰਘ ਮਾਨ, ਚਾਹੇ ਕਿ ਅਰੂੜ ਸਿੰਘ ਉਹਦਾ ਨਾਨਾ ਸੀ, ਉਹਨੇ ਮਾफ़ੀ ਮੰਗ ਲਈ, ਪਰ ਰਿਸ਼ਤੇ 'ਚ ਸਿਮਰਜੀਤ ਸਿੰਘ ਮਾਨ ਵੀ ਕੈਪਟਨ ਅਮਰਿੰਦਰ ਸਿੰਘ ਦਾ ਸਾਂਢੂ ਹੈ। ਦੋਨੋਂ ਇੱਕੋ ਹੀ ਘਰ ਦੇ ਵਿੱਚ ਦੋਨੋਂ ਵਿਆਹੇ ਹੋਏ ਨੇ। ਹੁਣ ਕਿਸ ਨੂੰ, ਕਿਹੜੇ ਨਵੇਂ ਲੀਡਰ ਦੀ ਸਿੱਖ ਕੌਮ ਭਾਲ ਕਰੇਗੀ ਕਿ ਜਿਹੜਾ ਉਹਦੀ ਅਗਵਾਈ ਕਰੇ? ਕਿਹੜਾ ਤੁਹਾਡੇ ਕੋਲ ਨਵਾਂ ਲੀਡਰ ਨਿਕਲ ਰਿਹਾ? ਜੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਜੋ ਕੌਮ ਦੀ ਦੁਰਦਸ਼ਾ ਪਿਛਲੇ ਸਮੇਂ 'ਚ ਹੋਈ ਆ, ਉਹਨੂੰ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ? ਸੋ ਦੋਸਤੋ, ਇਹ ਜਿਹੜੇ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ, ਇਹਨਾਂ ਮੁੱਦਿਆਂ ਦੇ ਵਿੱਚ ਕੁਝ ਹੋਰ ਵੀ ਮੁੱਦੇ ਜਿਹੜੇ ਆਉਂਦੇ ਆ। ਜਿਹੜਾ ਦੂਸਰਾ ਮਸਲਾ ਅਸੀਂ ਅੱਜ ਦੇ ਇਸ ਪ੍ਰੋਗਰਾਮ ਸੰਵਾਦ ਦੇ ਵਿੱਚ ਲੈ ਕੇ ਆ ਰਹੇ ਹਾਂ, ਉਹ ਹੈ ਕਿ ਆਖਰਕਾਰ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਜਿਹੜਾ ਉਹ ਮੰਨ ਹੀ ਲਿਆ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਕਿਸੇ ਵੀ ਸਾਡੀ ਸਿਆਸੀ ਕਾਨਫਰੰਸ ਦੇ ਵਿੱਚ ਜਾਂ ਹੋਰ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਹੋਣ ਲੱਗਿਆਂ ਜਿਹੜੇ ਸਿਰਪਾਓ ਦਿੰਦੇ ਸੀ, ਉਹ ਅਸੀਂ ਨਹੀਂ ਦਿਆਂਗੇ। 4 ਅਪ੍ਰੈਲ 2019 ਨੂੰ ਮੌਜੂਦਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਆਦੇਸ਼ ਦਿੱਤਾ ਸੀ ਕਿ ਇਹ ਸਿਆਸੀ ਕਾਨਫਰੰਸਾਂ 'ਚ ਜਿਹੜੇ ਸਿਰਪਾਓ ਇਹ ਦੇਣੇ ਬੰਦ ਕਰੋ। ਨਾਲ ਦੀ ਨਾਲ ਹੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਲਿਆ। ਅਸੀਂ SGPC ਨੂੰ ਵੀ ਲਿਖ ਦਿੱਤਾ ਕਿ ਉਹ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਕਹਿਣ ਕਿ ਉਹ ਵੀ ਸਿਰਪਾਓ ਦੇਣੇ ਜਿਹੜੇ ਆ ਉਹ ਬੰਦ ਕਰਨਾ। ਇੱਥੇ ਸ਼ਾਇਦ ਯਾਦ ਹੋਏਗਾ ਕਿ ਇਸ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਲੰਬਾ ਸਮਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਕੇ ਗਏ। ਸਭ ਤੋਂ ਵਿਵਾਦਿਤ ਜਥੇਦਾਰ ਸ਼ਾਇਦ ਉਹੀ ਰਹੇ। ਉਹਨਾਂ ਦੇ ਕਾਰਜਕਾਲ ਦੌਰਾਨ ਹੀ ਹੁਕਮਨਾਮੇ ਜਾਰੀ ਕੀਤੇ ਗਏ ਅਤੇ ਹੁਕਮਨਾਮੇ ਵਾਪਸ ਵੀ ਲਏ ਗਏ, ਅਤੇ ਬਹੁਤ ਵੱਡਾ ਵਿਰੋਧ ਉਹ ਜਥੇਦਾਰ ਸੀ। ਮੇਰਾ ਖਿਆਲ ਪੂਰੀ ਸਿੱਖ ਹਿਸਟਰੀ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਕਿਰਪਾਲ ਸਿੰਘ ਜਿਹੜੇ ਆਪਰੇਸ਼ਨ ਬਲੂ ਸਟਾਰ ਵੇਲੇ ਜਥੇਦਾਰ ਅਕਾਲ ਤਖ਼ਤ ਸਾਹਿਬ ਸੀ, ਇਹਨਾਂ ਦੋਨਾਂ ਦੇ ਹੀ ਸਭ ਤੋਂ ਜ਼ਿਆਦਾ ਵਿਰੋਧ ਹੋਏ, ਕਿਉਂਕਿ ਇਹਨਾਂ ਨੇ ਹੀ ਜ਼ਿਆਦਾ ਕੰਟਰੋਵਰਸੀ ਪੈਦਾ ਕੀਤੀ ਅਤੇ ਰਹਿੰਦੇ ਸਮੇਂ ਦੇ ਉੱਤੇ ਸਹੀ ਫੈਸਲੇ ਨਹੀਂ ਲਏ ਅਤੇ ਗਲਤ ਬਿਆਨਬਾਜ਼ੀ ਕੀਤੀ, ਜਿਹਦਾ ਕਰਕੇ ਸੰਗਤ ਨੇ ਇਹਨਾਂ ਦਾ ਵਿਰੋਧ ਕੀਤਾ। ਗਿਆਨੀ ਗੁਰਬਚਨ ਸਿੰਘ ਤੋਂ ਪਹਿਲਾਂ ਜਥੇਦਾਰ ਜੋਗਿੰਦਰ ਸਿੰਘ ਵਦਾਤੀ ਨੇ ਵੀ ਇਹੀ ਇੱਕ ਵਾਰ ਉਹ ਆਦੇਸ਼ ਦਿੱਤਾ ਸੀ, ਲੇਕਿਨ ਨਾ ਤਾਂ ਗਿਆਨੀ ਜੋਗਿੰਦਰ ਸਿੰਘ ਵਦਾਤੀ ਦਾ ਆਦੇਸ਼ ਕਿਸੇ ਨੇ ਮੰਨਿਆ, ਨਾ ਹੀ ਗਿਆਨੀ ਗੁਰਬਚਨ ਸਿੰਘ ਦਾ ਮੰਨਿਆ। ਹੁਣ ਆ ਕੇ ਸ਼ਾਇਦ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਇਹ ਲੱਗਣ ਲੱਗਿਆ ਕਿ ਸਿਆਸੀ ਪੈਰਾਂ ਥੱਲਿਓ ਜਿਹੜੀ ਜ਼ਮੀਨ ਖਿਸਕ ਰਹੀ ਆ ਉਹਨਾਂ ਦੀ, ਉਹਨੂੰ ਸਾਂਭਣ ਦੇ ਲਈ ਇਹ ਵਿਉਂਤ ਜਿਹੜੀ ਉਹ ਬਣਾਈ ਗਈ ਹੈ। ਅਤੇ ਨਾਲ ਹੀ ਕਹਿ ਦਿੱਤਾ ਕਿ ਬਾਕੀ ਸਿਆਸੀ ਪਾਰਟੀਆਂ ਜਿਹੜੀਆਂ ਉਹ ਵੀ ਜਿਹੜੇ ਇਹ ਸਿਰਪਾਓ ਆ, ਉਹਨਾਂ ਨੂੰ ਵੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆਦੇਸ਼ ਦੇਵੇ ਕਿ ਉਹ ਵੀ ਇਹਦਾ ਇਸਤੇਮਾਲ ਜਿਹੜਾ ਉਹ ਆਪਣੀਆਂ ਕਾਨਫਰੰਸਾਂ ਦੇ ਵਿੱਚ ਜਾਂ ਬਾਕੀ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਨ ਲੱਗਿਆ ਨਾ ਕਰਾਉਣ। ਹੁਣ ਹੁੰਦਾ ਕੀ ਸੀ, ਕਾਂਗਰਸ ਪਾਰਟੀ ਦਾ ਇੱਕ ਚਿੰਨ੍ਹ ਚੋਣ ਨਿਸ਼ਾਨ ਹੱਥ ਹੈ, ਉਹਦੇ ਵਾਲਾ ਬਣਿਆ ਹੋਇਆ ਉਹ ਪਰਨਾ ਲਿਆ ਕੇ ਗਲ 'ਚ ਪਾ ਦਿੰਦੇ ਸੀ। ਆਮ ਆਦਮੀ ਪਾਰਟੀ ਦਾ ਝਾੜੂ ਵਾਲਾ ਅਤੇ BSP ਦਾ ਹਾਥੀ ਵਾਲਾ ਅਤੇ ਭਾਰਤੀ ਜਨਤਾ ਪਾਰਟੀ ਦੇ ਕਮਲ ਦਾ ਫੁੱਲ ਵਾਲਾ। ਹੁਣ ਗੱਲ ਇਹ ਉੱਠਣ ਲੱਗ ਗਈ ਹੈ ਕਿ ਕੀ ਅਕਾਲੀ ਦਲ ਵੀ ਹੁਣ ਚੋਣ ਨਿਸ਼ਾਨ ਤੱਕੜੀ ਵਾਲੇ ਨਵੇਂ ਜਿਹੜੇ ਪਰਨੇ ਉਹ ਤਿਆਰ ਕਰਵਾਏਗਾ? ਜਿਸ ਤਰ੍ਹਾਂ ਨਾਲ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਮੰਨਿਆ, ਹੁਣ ਅਕਾਲੀ ਦਲ ਦੇ ਸਪੋਕਸਮੈਨ ਨੇ, ਦਫ਼ਤਰ ਦੇ ਇੰਚਾਰਜ ਵੀ ਨੇ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ ਡਾਕਟਰ ਦਲਜੀਤ ਸਿੰਘ ਚੀਮਾ,
ਉਹਨਾਂ ਨੇ ਸਾਰੇ ਜ਼ਿਲ੍ਹਾ ਜਥੇਦਾਰਾਂ ਨੂੰ ਇਹ ਇੱਕ ਚਿੱਠੀ ਲਿਖ ਦਿੱਤੀ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦੇ ਹੋਏ ਕਿਸੇ ਵੀ ਵਿਅਕਤੀ ਨੂੰ ਸਿਰਪਾਓ ਦੇਣਾ ਜਿਹੜਾ ਉਹ ਬੰਦ ਕਰ ਦਿੱਤਾ ਜਾਵੇ। ਹੁਣ ਸਵਾਲ ਇਹ ਉੱਠਦਾ ਹੈ, ਸਿਰਪਾਓ ਤਾਂ ਇੱਥੇ ਬੰਦ ਕਰ ਦਿਓਗੇ, ਕੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਬਾਕੀ ਗੁਰਦੁਆਰਾ ਸਾਹਿਬਾਨ ਦੇ ਅੰਦਰ ਜਿਹੜੇ ਸਿਰਪਾਓ ਦਿੱਤੇ ਜਾਂਦੇ ਨੇ, ਕੀ ਉੱਥੇ ਵੀ ਸਿਆਸਤ ਚੱਲੇਗੀ ਕਿ ਜਾਂ ਉਹਨਾਂ ਨੂੰ ਵੀ ਬੰਦ ਕਰੋਗੇ? ਲੰਬੇ ਸਮੇਂ ਤੋਂ ਇਹ ਕੁਛ ਹੁੰਦਾ। ਲਾਲ ਕ੍ਰਿਸ਼ਨ ਅਡਵਾਨੀ ਭਾਰਤ ਦੇ ਬੀਜੇਪੀ ਦੇ ਸੀਨੀਅਰ ਲੀਡਰ ਸੀ, ਉਪ ਪ੍ਰਧਾਨ ਮੰਤਰੀ ਰਹੇ ਨੇ, ਭਾਰਤ ਦੇ ਹੋਮ ਮਿਨਿਸਟਰ ਰਹੇ ਨੇ। ਉਹਨਾਂ ਨੇ 1984 ਵੇਲੇ ਇੰਦਰਾ ਗਾਂਧੀ ਦੀ ਤਾਰੀਫ ਕੀਤੀ ਸੀ ਆਪਰੇਸ਼ਨ ਬਲੂ ਸਟਾਰ ਵੇਲੇ। ਉਹਨਾਂ ਨੇ ਇੱਕ ਬੁੱਕ ਵੀ ਲਿਖੀ ਸੀ, ਉਹਦੇ ਵਿੱਚ ਬਕਾਇਦਾ ਉਹਨਾਂ ਲਿਖਿਆ ਸੀ ਕਿ ਮੈਂ ਇੰਦਰਾ ਗਾਂਧੀ ਨੂੰ ਇਹ ਕਿਹਾ ਸੀ ਕਿ ਇਹ ਜ਼ਰੂਰੀ ਕਾਰਵਾਈ ਆ, ਤੁਸੀਂ ਇਹ ਕਰੋ। ਤਾਂ ਉਹ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਤਾਂ ਉਸ ਵੇਲੇ ਸ਼ਾਇਦ ਭਾਈ ਕੁਲਵਿੰਦਰ ਸਿੰਘ ਜਿਹੜੇ ਸੀ ਉਹ ਅਰਦਾਸੀਆ ਸਿੰਘ ਸੀ ਦਰਬਾਰ ਸਾਹਿਬ 'ਚ, ਉਹਨਾਂ ਨੂੰ ਆਦੇਸ਼ ਹੋਇਆ ਸਰਕਾਰੀ ਤੌਰ 'ਤੇ, ਜਾਂ ਇਹ ਕਹਿ ਦਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਲਾਲ ਕ੍ਰਿਸ਼ਨ ਅਡਵਾਨੀ ਆਏ ਨੇ, ਇਹਨਾਂ ਨੂੰ ਸਿਰਪਾਓ ਦਿਓ। ਲੇਕਿਨ ਉਹਨਾਂ ਨੇ ਸਿਰਪਾਓ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਇਹ ਆਪਰੇਸ਼ਨ ਬਲੂ ਸਟਾਰ ਦੇ ਦੋਸ਼ੀ ਨੇ, ਇਹਨਾਂ ਅਕਾਲ ਤਖਤ ਸਾਹਿਬ ਢਾਇਆ, ਇਸ ਕਰਕੇ ਇਹਨਾਂ ਦਾ ਦਰਬਾਰ ਸਾਹਿਬ ਦੇ ਅੰਦਰ ਸਨਮਾਨ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ, ਉਹਨਾਂ ਦਾ ਸਨਮਾਨ ਨਹੀਂ ਕੀਤਾ ਗਿਆ। ਇਹੋ ਜਿਹੀ ਘਟਨਾ ਇੱਕ ਬਾਅਦ ਦੇ ਵਿੱਚ ਬਣੀ, 2015 'ਚ ਵੀ ਵਾਪਰੀ। ਭਾਈ ਅਮਰੀਕ ਸਿੰਘ ਅਜਨਾਲਾ ਸਰਬੱਤ ਖਾਲਸਾ ਨੇ ਉਹਨੂੰ ਜਥੇਦਾਰ ਥਾਪ ਦਿੱਤਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦਾ। ਉਹ ਦਰਬਾਰ ਸਾਹਿਬ ਆਏ, ਉਹਨਾਂ ਨੂੰ ਸੇਵਾਦਾਰ ਨੇ ਸਿਰਪਾਓ ਦਿੱਤਾ। ਉੱਥੇ ਵਾਵੇਲਾ ਹੋਇਆ ਕਿ ਇਹ ਸਾਡੇ ਵਿਰੋਧੀ ਜਥੇਦਾਰ ਨੇ, ਇਹਨਾਂ ਨੂੰ ਸਿਰਪਾਓ ਕਿਉਂ ਦਿੱਤਾ। ਜਿਸ ਤਰ੍ਹਾਂ ਪਹਿਲਾਂ ਭਾਈ ਕੁਲਵਿੰਦਰ ਸਿੰਘ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਿਰਪਾਓ ਦੇਣ ਤੋਂ ਇਨਕਾਰ ਕੀਤਾ ਸੀ ਤੇ ਉਹਨਾਂ ਦੀ ਬਦਲੀ ਕਰ ਦਿੱਤੀ, ਇਸੇ ਤਰ੍ਹਾਂ ਹੀ ਉਹ ਸੇਵਾਦਾਰ ਦੀ ਵੀ ਬਦਲੀ ਜਿਹੜੀ ਉਹ ਕਰ ਦਿੱਤੀ ਗਈ। ਤੀਸਰੀ ਘਟਨਾ ਜਿਹੜੀ ਸੀ ਉਹ ਵਾਪਰੀ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ 2015 ਦੀ ਬੇਅਦਬੀ ਤੋਂ ਬਾਅਦ ਪਹਿਲੀ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ। ਉਦੋਂ ਭਾਈ ਬਲਵੀਰ ਸਿੰਘ ਉੱਥੇ ਅਰਦਾਸੀਆ ਸਿੰਘ ਸੀ, ਉਹਨਾਂ ਦੀ ਡਿਊਟੀ ਲਾਈ ਗਈ। ਭਾਈ ਬਲਵੀਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰਪਾਓ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਦੇ ਕਾਰਜਕਾਲ ਦੌਰਾਨ ਇਹ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਨੇ, ਇਹਨਾਂ ਦੇ ਕਾਰਜਕਾਲ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਇਹਨਾਂ ਬੇਅਦਬੀ ਦੇ ਦੋਸ਼ੀ ਨਹੀਂ ਪਕੜੇ, ਇਸ ਕਰਕੇ ਮੈਂ ਇਹਨਾਂ ਨੂੰ ਸਿਰਪਾਓ ਨਹੀਂ ਦਿਆਂਗਾ। ਤਾਂ ਉਸ ਵੇਲੇ ਭਾਈ ਬਲਵੀਰ ਸਿੰਘ ਦੀ ਵੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅਰਦਾਸੀਏ ਦੇ ਤੌਰ ਤੋਂ ਬਦਲੀ ਜਿਹੜੀ ਉਹ ਕਰ ਦਿੱਤੀ ਗਈ। ਕਿ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਆ, ਉਹਨਾਂ ਦੋਵਾਂ ਦੀ ਡਿਊਟੀ ਕੀ ਆ? ਕੀ ਉਹਨਾਂ 'ਤੇ ਸਰਕਾਰੀ ਆਦੇਸ਼ ਲਾਗੂ ਹੋਣਗੇ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੱਕੇ ਨਾਲ ਉੱਤੇ ਸਿਰਪਾਓ ਦਵਾਏਗੀ ਕਿ ਜਾਂ ਉਹਦੇ ਵਿੱਚ ਵੀ ਕੋਈ ਜਿਹੜੀ ਆ ਉਹ ਚੇਂਜ ਆਏਗੀ? ਜੇ ਵੱਖ-ਵੱਖ ਸਿਆਸੀ ਕਾਨਫਰੰਸਾਂ ਜਿਹੜੀਆਂ ਨੇ ਉਹਦੇ ਵਿੱਚ ਅਕਾਲੀ ਦਲ ਨੇ ਨਿਰਣਾ ਲਿਆ, ਜਿਹੜੀ ਕਿ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਕਹਾਉਂਦੀ ਆ, ਜੇ ਉਹਨਾਂ ਨੇ ਇਹ ਨਿਰਣਾ ਲਿਆ ਤੇ ਘੱਟੋ ਘੱਟ ਦਰਬਾਰ ਸਾਹਿਬ ਦੇ ਅੰਦਰ ਸਿਰਪਾਓ ਦੇਣ ਦੀ ਪ੍ਰਥਾ ਜਿਹੜੀ ਉਹ ਵੀ ਬੰਦ ਕਰਨੀ ਚਾਹੀਦੀ ਆ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਸੀਨੀਅਰ ਕਰਮਚਾਰੀ ਜਿਹੜੇ ਆ ਉਹ ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਜਿਹੜੇ ਆ ਉਹ ਜਦੋਂ ਵੀ ਕੋਈ ਬਾਹਰ ਤੋਂ ਵਿਦੇਸ਼ੀ ਮਹਿਮਾਨ ਜਾਂ ਦੇਸ਼ ਤੋਂ ਕੋਈ ਵੀ ਸਤਿਕਾਰਤ ਹਸਤੀ ਜਿਹੜੀ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੀ ਆ, ਨਤਮਸਤਕ ਹੋਣ ਲਈ ਆਉਂਦੀ ਆ, ਤਾਂ ਉਹਦੇ ਨਾਲ ਜਾਂਦੇ ਨੇ। ਕੀ ਉਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਸਿਰਪਾਓ ਦੇਣਾ ਜ਼ਰੂਰੀ ਆ? ਜਦੋਂ ਕਿ ਤੁਸੀਂ ਉਹਨਾਂ ਨੂੰ ਲਿਆ ਕੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੂਚਨਾ ਕੇਂਦਰ ਬਣਿਆ, ਜਿੱਥੇ ਉਹਨਾਂ ਨੂੰ ਤੁਸੀਂ ਸਿੱਖ ਧਰਮ ਦੇ ਨਾਲ ਸੰਬੰਧਿਤ ਲਿਟਰੇਚਰ ਦੀਆਂ ਪੁਸਤਕਾਂ ਭੇਟ ਕਰਦੇ ਹੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਜਿਹੜੀਆਂ ਉਹ ਸੰਬੰਧਿਤ ਪੁਸਤਕਾਂ ਭੇਟ ਕੀਤੀਆਂ ਜਾਂਦੀਆਂ, ਅਲੱਗ-ਅਲੱਗ ਖਰੜੇ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਨੇ, ਉਹਨਾਂ ਨੂੰ ਪੂਰੇ ਸਿੱਖ ਕੌਮ ਦਾ ਇਤਿਹਾਸ ਜਿਹੜਾ ਉਹਦੇ ਤੋਂ ਜਾਣੂ ਕਰਵਾਇਆ ਜਾਂਦਾ। ਕੀ ਇਹ ਸਿਰਪਾਓ ਜਿਹੜੇ ਆ ਇਹ ਉੱਥੇ ਦੇਣੇ ਵਾਜਬ ਨਹੀਂ ਹੈ? ਬਜਾਏ ਇਹਦੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਕਿ ਪੂਰੀ ਦੁਨੀਆ ਦਾ ਇੱਕ ਰੂਹਾਨੀ ਕੇਂਦਰ ਦੇ
ਨਾਮ ਨਾਲ ਜਾਣਿਆ ਜਾਂਦਾ ਕਿ ਉੱਥੇ ਵੀ ਇਹ ਸਿਰ ਪਾਓ ਦੀ ਇਹ ਜਿਹੜੀਆਂ ਉਦਾਹਰਨਾਂ ਦਿੱਤੀਆਂ ਉਹ ਦੇਣ ਦੀ ਤਦ ਲੋੜ ਪਈ ਕਿ ਸ਼ਾਇਦ ਕਿਤੇ ਜੇ ਅਕਾਲੀ ਦਲ ਜਾਗਿਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜੀ ਆ ਉਹ ਮੋਸਟਲੀ ਅਕਾਲੀ ਦਲ ਦਾ ਆਦੇਸ਼ ਮੰਨਦੀ ਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਦੀ ਖੁਦ ਦਾ ਕੋਈ ਆਦੇਸ਼ ਨਹੀਂ ਹੋਇਆ ਕਰਦਾ, ਅਤੇ ਜਿਹੜੇ ਅੱਗੇ ਜਥੇਦਾਰ ਸਾਹਿਬਾਨ ਨੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚਲਾਉਂਦਾ, ਜੋ ਆਦੇਸ਼ ਅਕਾਲੀ ਦਲ ਤੋਂ ਆਉਂਦਾ। ਇਹ ਗੱਲ ਇਸ ਕਰਕੇ ਕਰਨੀ ਪਈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਲਿਆ, ਉਹੀ ਫੈਸਲਾ ਸ਼੍ਰੋਮਣੀ ਕਮੇਟੀ 'ਤੇ ਲਾਗੂ ਹੋਏਗਾ ਅਤੇ ਉਹੀ ਜਥੇਦਾਰ ਸਾਹਿਬਾਨ 'ਤੇ ਹੋਏਗਾ। ਚਾਹੀਦਾ ਤਾਂ ਇਹ ਸੀ ਜਥੇਦਾਰ ਦਾ ਸਾਹਿਬਾਨ ਦਾ ਫੈਸਲਾ ਜਿਹੜਾ ਉਹਨੂੰ ਸ਼੍ਰੋਮਣੀ ਕਮੇਟੀ ਅਕਾਲੀ ਦਲ 'ਤੇ ਲਾਗੂ ਕਰਾਉਂਦੀ, ਕਿਉਂਕਿ ਉਹ ਧਾਰਮਿਕ ਵਿੰਗ ਆ ਅਕਾਲੀ ਦਲ ਦਾ, ਅਤੇ ਉੱਧਰ ਜਿਹੜੇ ਜਥੇਦਾਰ ਸਾਹਿਬਾਨ ਨੇ ਉਹ ਸਿੱਖ ਕੌਮ ਦੀ ਇੱਕ ਵਿਲੱਖਣ ਹਸਤੀ ਦੇ ਰੂਪ ਦੇ ਵਿੱਚ ਨੇ। ਉਹ ਆਦੇਸ਼ ਦਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਅੱਗੇ ਲੈ ਕੇ ਅਕਾਲੀ ਦਲ ਕੋਲ ਜਾਂਦੀ ਅਤੇ ਅਕਾਲੀ ਦਲ ਨੂੰ ਆਦੇਸ਼ ਦਿੰਦੀ ਕਿ ਇਹ ਸਿੰਘ ਸਾਹਿਬਾਨ ਦੇ ਆਦੇਸ਼ ਨੇ, ਇਹਨਾਂ ਨੂੰ ਇਨ ਬਿਨ ਜਿਹੜਾ ਉਹ ਲਾਗੂ ਕਰਨਾ ਹੈ। ਪਰ ਬਦਕਿਸਮਤੀ ਕਹਿਣ ਦੀਆਂ ਗੱਲਾਂ ਨੇ, ਆਉਣ ਵਾਲੇ ਦਿਨਾਂ 'ਚ ਇਹ ਦੇਖਣਾ ਪਏਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਦੇ ਦਿੱਤੇ ਹੋਏ ਆਦੇਸ਼ ਨੂੰ ਮੰਨਦਾ ਜਾਂ ਇਹ ਕਹਿ ਕੇ ਮੁਨਕਰ ਹੋ ਜਾਂਦਾ ਕਿ ਅਸੀਂ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਸੀ, ਲੇਕਿਨ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਐਕਸ਼ਨ ਲਿਆ, ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਲਿਆ। ਬਾਕੀ ਪਾਰਟੀਆਂ ਜਦੋਂ ਸਿਰ ਪਾਓ ਇਸੇ ਤਰ੍ਹਾਂ ਦੇ ਰਹੀਆਂ ਨੇ ਅਤੇ ਅਸੀਂ ਕਿਉਂ ਨਾ ਦਈਏ, ਫਿਰ ਅਸੀਂ ਕਿਉਂ ਪਿੱਛੇ ਰਹੀਏ। ਅਸੀਂ ਵੀ ਇੱਕ ਸਿਆਸੀ ਜਮਾਤ ਆ, ਕਿਤੇ ਇਹ ਸਾਰਾ ਕੁਝ ਜਿਹੜਾ ਉਹ ਇਸੇ ਵਾਹ ਬੋਲੇ 'ਚ ਤਾਂ ਨਹੀਂ ਨਿਕਲ ਜਾਏਗਾ ਜਾਂ ਕਿ ਸੱਚੀ ਮੁੱਚੀ ਹੀ ਅਕਾਲੀ ਦਲ ਇਹਦੇ ਲਈ ਸੰਸੀਅਰ ਹੋ ਚੁੱਕਿਆ ਕਿ ਅਕਾਲੀ ਦਲ ਨੂੰ ਦਿਖ ਰਿਹਾ ਕਿ ਹੁਣ ਅਸੀਂ ਦੁਬਾਰਾ ਪੰਥਕ ਮੁੱਦੇ 'ਤੇ ਆਏ, ਪੰਥਕ ਏਜੰਡੇ 'ਤੇ ਆਉਣ ਤੋਂ ਬਗੈਰ ਸਾਡੇ ਕੋਲ ਕੋਈ ਗੁਜ਼ਾਰਾ ਨਹੀਂ। ਪਰ ਬਦਕਿਸਮਤੀ ਪੂਰਾ ਪੰਜਾਬ ਜਿਹੜਾ ਉਹ ਪਤਿਤ ਹੋ ਚੁੱਕਿਆ। ਵੱਖ-ਵੱਖ ਡੇਰਿਆਂ ਦੇ ਮੁਖੀ ਜਿਹੜੇ ਆਪਣੇ ਡੇਰੇ ਚਲਾ ਰਹੇ ਨੇ, ਉਹ ਹਰ ਮਹੀਨੇ ਜਿਹੜੇ ਆ ਉਹ ਅੰਮ੍ਰਿਤ ਸੰਚਾਰ ਕਰਵਾਉਂਦੇ ਆ। ਲੱਖਾਂ ਪ੍ਰਾਣੀ ਕਹਿੰਦੇ ਗੁਰੂ ਘਰ ਨਾਲ ਜੁੜ ਗਏ, ਪਰ ਜਦੋਂ ਪੂਰੇ ਪੰਜਾਬ 'ਤੇ ਝਾਤੀ ਮਾਰੀ ਦੀ ਆ ਤਾਂ ਹਾਲਾਤ ਜਿਹੜੇ ਆ ਉਹ ਇਸ ਤੋਂ ਕਿਤੇ ਅਲੱਗ ਦਿਖਦੇ ਆ ਕਿ ਪੂਰਾ ਪੰਜਾਬ ਜਿਹੜਾ ਉਹ ਪਤਿਤ ਹੋਇਆ ਪਿਆ। ਕੀ ਇਹ ਪਤਿਤ ਹੋਏ ਪੰਜਾਬ ਦੇ ਵਿੱਚ ਅਕਾਲੀ ਦਲ ਪੰਥਕ ਏਜੰਡੇ 'ਤੇ ਆ ਕੇ ਦੁਬਾਰਾ ਜਿਹੜਾ ਉਹ ਮਜ਼ਬੂਤੀ ਵੱਲ ਵੱਧ ਸਕੇਗਾ ਕਿ ਜਾਂ ਇਹ ਜਿਹੜਾ ਪੰਥਕ ਏਜੰਡਾ ਇਹ ਜਿੱਥੇ ਚੱਕਿਆ ਉੱਥੇ ਧਰਿਆ ਦਾ ਧਰਿਆ ਰਹਿ ਜਾਏਗਾ। ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਸੋ ਦਰਸ਼ਕੋ, ਅੱਜ ਦੇ ਲਈ ਇੰਨਾ ਹੀ। ਅਗਲੀ ਵਾਰ ਫਿਰ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।